सारे इंस्टाग्राम अगर ऐसे कोई फोटो वगैरह अपलोड कर रहे तो सारे पूछते हैं कि अच्छा बड़ी सिस्टर है। अच्छा। दिखाया तो नहीं मेरी मम्मा है, कहते बड़े यंग है, बड़े फिट है। अस्सलामुअलैकुम, सत श्री अकाल। PPTV ਦੇ ਨਾਲ ਮੈਂ ਇਰਫਾਨ ਸਮੂਰ। ਇਸ ਟਾਈਮ ਮੇਰੇ ਨਾਲ 3 ਕੁੜੀਆਂ ਮੌਜੂਦ ਨੇ। ਉਹਨਾਂ ਨੇ ਮੈਨੂੰ ਕਨਫਿਊਜ਼ ਕਰ ਦਿੱਤਾ ਵਾ, ਸ਼ਾਇਦ ਤੁਸੀਂ ਸਮਝ ਸਕੋ। ਇਹ 3 ਕੁੜੀਆਂ ਬੈਠੀਆਂ ਨੇ ਔਰ ਟਵਿਨਸ ਤੇ ਮੈਂ ਸੁਣੀਆਂ ਸੀ, ਲੇਕਿਨ ਜਦੋਂ 3 ਇਕੱਠੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ, ਟ੍ਰਿਪਲੇਟਸ ਕਹਿੰਦੇ ਨੇ। ਦੇਖੋ ਮੈਂ ਇੰਨਾ ਕਨਫਿਊਜ਼ ਹੋ ਗਿਆ, ਪਤਾ ਨਹੀਂ ਐਕਸਾਈਟਮੈਂਟ ਕਿ ਮੈਨੂੰ ਸ਼ਬਦ ਹੀ ਭੁੱਲਦੇ ਜਾ ਰਹੇ ਨੇ। ਤੇ ਅੱਛਾ, ਤੁਹਾਡੇ ਚੋਂ ਵੱਡੀ ਕੌਣ ਹੈ, ਛੋਟੀ ਕੌਣ ਹੈ, ਜਾਂ ਤੁਸੀਂ ਮਤਲਬ ਜੁੜਵਾ ਹੋ, ਕੀ ਸੀਨ ਆ? ਨਹੀਂ ਅਸੀਂ ਮਾਮਾ ਧੀਆਂ ਅਸੀਂ ਤਿੰਨੋਂ। ਇਹ ਸਾਡੇ ਮਦਰ ਨੇ, ਇਹ ਤੁਹਾਡੇ ਮਦਰ ਨੇ ਤੇ ਅਸੀਂ ਟਵਿਨਸ ਆ। ਹੁਣ ਮੈਂ ਭੈਣ ਕਿਹਨੂੰ ਕਹਾਂ ਤੇ ਆਂਟੀ ਕਿਹਨੂੰ ਕਹਾਂ? ਮੈਂ ਤਾਂ ਤੁਹਾਨੂੰ ਆਂਟੀ ਵੀ ਨਹੀਂ ਕਹਿ ਸਕਦਾ। ਇਹਨਾਂ ਨੂੰ ਤਾਂ ਮੈਂ ਭੈਣ ਕਹਿ ਲਿਆ, ਤੁਹਾਨੂੰ ਆਂਟੀ ਵੀ ਨਹੀਂ ਕਹਿ ਸਕਦਾ, ਕਿਉਂਕਿ ਆਂਟੀ ਕਿਹਾ ਤੇ ਜਿਹੜੀ ਬੀਬੀਆਂ ਨੇ ਬੁਰਾ ਮਨਾ ਜਾਂਦੀਆਂ ਨੇ, ਮਾਈਂਡ ਕਰ ਜਾਂਦੀਆਂ ਨੇ। ਨਹੀਂ ਸਾਨੂੰ ਤੇ ਜਿਸ ਤਰ੍ਹਾਂ ਬੁਲਾਓ ਅਸੀਂ ਤੇ ਖੁਸ਼ ਹੈਗੇ ਹਾਂ। ਤੇ ਆਂਟੀ ਜੀ, ਇਹ ਕੀ ਰਾਜ਼ ਹੈ? ਇਹ ਫਿਟਨੈਸ ਹੈ ਤੁਹਾਡੀ ਜਾਂ ਕੀ ਹੈ, ਜਾਂ ਆਪਣਾ ਛੋਟੀ ਉਮਰ 'ਚ ਵਿਆਹ ਹੋ ਗਿਆ ਸੀ? ਛੋਟੀ ਉਮਰ 'ਚ ਹੋ ਗਿਆ ਸੀ ਵਿਆਹ, ਹੈ ਨਾ? ਛੋਟੀ ਉਮਰ 'ਚ ਵਿਆਹ ਹੋ ਗਿਆ ਸੀ। ਅੱਛਾ, ਵੈਸੇ ਬੀਬੀਆਂ ਜਿਹੜਾ ਨਾ ਮਤਲਬ ਆਪਣੀ ਏਜ ਨੂੰ ਜਾਂ ਕਿਸੇ ਚੀਜ਼ ਨੂੰ ਕਵਰ ਕਰਨ ਲਈ ਕਹਿ ਦਿੰਦੀਆਂ ਨੇ, ਮੇਰਾ ਤਾਂ ਛੋਟੀ ਏਜ 'ਚ ਵਿਆਹ ਹੋ ਗਿਆ। ਕਿੰਨੀ ਕੁ ਛੋਟੀ ਏਜ ਸੀ? ਹੈ ਸੀ 6-7 ਸਾਲ? ਕਿੰਨੀ ਕੁ ਏਜ 'ਚ ਹੋਇਆ ਸੀ ਭਾਜੀ? ਮੇਰੇ 19 ਇਅਰਸ ਹੋ ਗਏ। 90? 19 ਨਹੀਂ 90 ਉਹ ਤਾਂ ਠੀਕ ਹੈ, ਤੁਹਾਡੀ 19 ਏਜ ਸੀ। ਹਾਂਜੀ। ਅੱਛਾ 19 ਚ ਹੋਇਆ ਸੀ, ਠੀਕ। ਇਹ ਵੱਡੀਆਂ ਨੇ ਕੁੜੀਆਂ? ਹਾਂਜੀ ਅਸੀਂ 24 ਸਾਲ ਅੱਛਾ ਤੁਸੀਂ ਤਾਂ ਅੱਛਾ 24 ਸਾਲ ਦੇ ਤੇ 24 ਤੇ ਫਿਰ 44 ਸਾਲ 43 ਸਾਲ ਹੋਣੀ ਤੁਹਾਡੀ ਏਜ, ਲੇਕਿਨ ਬਿਲਕੁਲ ਨਹੀਂ ਲੱਗ ਰਿਹਾ ਤੁਸੀਂ 24 ਤੇ ਤੁਸੀਂ 24.5 ਕਿਤੇ ਲੱਗ ਰਹੇ। ਤੇ ਕੀ ਸੀਕ੍ਰੇਟ ਆ ਤੁਹਾਡੀ ਫਿਟਨੈਸ ਦਾ? ਹੋਰ ਬੱਚੇ ਵੀ ਹੈਗੇ? ਹਾਂਜੀ ਬੇਟਾ, ਇੱਕ ਬੇਟਾ। ਅੱਛਾ ਬੇਟਾ, ਠੀਕ। 2 ਬੇਟੀਆਂ ਔਰ 1 ਬੇਟਾ, 3 ਹੀ ਬੱਚੇ ਨੇ। ਅੱਛਾ, ਉਹ ਬੇਟਾ ਵੱਡਾ ਇਹਨਾਂ ਤੋਂ ਜਾਂ ਛੋਟਾ? ਛੋਟਾ। ਅੱਛਾ, ਇਹਨਾਂ ਤੋਂ ਛੋਟਾ ਹੈ। 8 ਸਾਲ ਛੋਟਾ। 8 ਸਾਲ ਛੋਟਾ ਵਾ, ਠੀਕ। ਤਾਂ ਟਵਿਨਸ ਨੇ, ਠੀਕ। ਤੇ ਇਹ ਕੀ ਰਾਜ਼ ਆ? ਹੁਣ ਤਾਂ ਆਂਟੀ ਕਵਾਂ ਬਾਜੀ ਕਵਾਂ, ਕਨਫਿਊਜ਼ ਹੋ ਰਿਹਾ। ਫਿਟਨੈਸ ਦਾ ਕੀ ਜੋ ਰਾਜ਼ ਆ? ਦਿਲ ਕਰਦਾ ਤੁਸੀਂ ਉਹ ਬੁਲਾਓ। ਅੱਛਾ, ਤੇ ਕੀ ਰਾਜ਼ ਆ ਫਿਟਨੈਸ ਦਾ? ਪੰਜਾਬ ਦੀ ਮਿੱਟੀ ਓਹ ਔਰ ਵਾਹ, ਪਿਆਰ। ਬਾਤ ਹੈ, ਜ਼ਬਰਦਸਤ। ਇਹ ਪਿਆਰ ਸਾਡੇ ਭਾਈ ਹੋਰਾਂ ਦਾ ਹੈ ਜਾਂ ਬੱਚਿਆਂ ਦਾ? ਫੈਮਿਲੀ ਸਭ ਦਾ। ਯਾਨੀ ਹਸਬੈਂਡ ਕੇਅਰਿੰਗ ਨੇ? ਕੇਅਰਿੰਗ ਤੇ ਹੈ, ਬਹੁਤ ਕੇਅਰਿੰਗ। ਅੱਛਾ, ਬਿਲਕੁਲ ਠੀਕ ਹੋ ਗਿਆ। ਲਵ ਕੇਅਰਿੰਗ ਮੈਰਿਜ? ਨਹੀਂ, ਕੇਅਰਿੰਗ ਸਪੋਰਟਿਵ ਹਰ ਤਰ੍ਹਾਂ ਤੋਂ। ਅਰੇਂਜ ਮੈਰਿਜ ਮੈਂ ਸਮਝਦਾ ਕਿ ਜਿਹੜੀ ਕੇਅਰ ਹੁੰਦੀ ਉਹ ਲੌਂਗ ਟਰਮ ਲਈ ਹੁੰਦੀ ਹੈ। ਅਰੇਂਜ ਪਲੱਸ ਹੈ ਨਾ? ਲਵ ਕਹਿ ਲਓ। ਸਾਡੀ ਸਾਲ ਅਸੀਂ ਲੋਕ ਰਹੇ ਆ ਇਕੱਠੇ, ਮਤਲਬ ਇੰਗੇਜਮੈਂਟ ਤੋਂ ਬਾਅਦ ਸਾਲ ਪੈ ਗਿਆ ਸੀ ਵਿਆਹ ਨੂੰ, ਤੇ ਮੋਸਟਲੀ ਸਾਡਾ ਕਾਫੀ ਮਿਲਣਾ ਜੁਲਣਾ ਹੁੰਦਾ ਰਿਹਾ। ਵੀ ਮੈਨੂੰ ਲੱਗਾ ਹੀ ਨਹੀਂ ਕਿ ਮੈਂ ਫਰਸਟ ਟਾਈਮ ਮਿਲ ਰਹੀ ਹਾਂ ਜਾਂ ਨਵੀਂ ਫੈਮਿਲੀ 'ਚ ਆਈ ਹਾਂ ਕਦੇ ਵੀ ਇੱਦਾਂ। ਅੱਛਾ ਅੱਛਾ, ਸਾਰੀ ਫੈਮਿਲੀ ਹੀ ਸਪੋਰਟਿਵ ਕਰ ਰਹੀ ਹੈ। ਠੀਕ ਹੋ ਗਿਆ। ਤੇ ਤੁਹਾਡੀ ਰੂਟੀਨ ਕੀ ਹੈ? ਕੀ ਕਰਦੇ? ਹਾਊਸ ਵਾਈਫ ਜਾਂ ਕੋਈ ਜੌਬ ਵਗੈਰਾ? ਅੱਛਾ, ਹਾਊਸ ਵਾਈਫ। ਘਰ ਦੇ ਕੰਮ ਸ਼ਾਮ ਖੂਬ ਕਰਦੇ? ਅੱਛਾ ਖਾਣਾ ਬਹੁਤ ਅੱਛਾ ਬਣਾਉਂਦੇ ਆ। ਅੱਛਾ, ਖਾਣਾ ਬਹੁਤ ਅੱਛਾ ਬਣਾਉਂਦੇ, ਕੀ ਬਾਤ ਹੈ। ਤੇ ਸਭ ਤੋਂ ਅੱਛਾ ਕੀ ਬਣਾਉਂਦੇ? ਸਾਰਾ ਕੁਝ ਅੱਛਾ ਬਣਾਉਂਦੇ ਆ। ਅੱਛਾ, ਨਹੀਂ ਕੋਈ ਖਾਸ ਡਿਸ਼ ਹੁੰਦੀ ਹੈ ਨਾ ਜਿੱਤੇ ਬੜੀ ਗ੍ਰਿਪ ਹੁੰਦੀ ਆ? ਮੈਂ ਸਾਊਥ ਇੰਡੀਅਨ ਬਹੁਤ ਅੱਛਾ ਬਣਾਉਂਦੇ ਆ। ਡੋਸਾ। ਸਾਊਥ ਇੰਡੀਅਨ ਕਿਹੜੇ ਹੁੰਦੇ ਆ? ਸਾਊਥ ਇੰਡੀਅਨ ਫੂਡ, ਡੋਸਾ, ਇਡਲੀ। इडली सांभर। ਅੱਛਾ ਅੱਛਾ, ਸਾਊਥ ਨੌਨ ਵੈਜ ਵੀ ਬਹੁਤ ਅੱਛਾ ਬਣਾਉਂਦੇ ਬਣਾ ਲੈਂਦੀ ਹਾਂ। ਬਹੁਤ ਹਾਂਜੀ ਅੱਛਾ ਬਣਾਉਂਦੇ। ਅੱਛਾ, ਤੁਸੀਂ ਨੌਨ ਵੈਜ? ਹਾਂਜੀ ਹਾਂਜੀ ਨੌਨ ਵੈਜ। ਅੱਛਾ, ਹਾਂਜੀ ਮੁਰਗੇ ਖਾ ਲੈਂਦੇ? ਬਿਲਕੁਲ ਬਿਲਕੁਲ। ਅੱਛਾ, ਠੀਕ ਠੀਕ। ਤੇ ਫਿਰ ਤੇ ਆਪਣਾ ਗੋਸ਼ਤ ਦੀ ਬੜੀ ਤੁਸੀਂ ਡਿਸ਼ਿਸ ਬਣਾਉਂਦੇ ਹੋ? ਹਾਂਜੀ। ਅੱਛਾ, ਤੇ ਬੱਚੀਆਂ ਨੂੰ ਵੀ ਕੋਈ ਸਿਖਾਇਆ ਕੁਕਿੰਗ ਵਗੈਰਾ? ਬੱਚੇ ਇਹ ਬਾਤ ਪੜ੍ਹਾਈ ਕਰਦੀਆਂ ਰਹੀਆਂ? ਨਹੀਂ ਬਣਾ ਲੈਂਦੀਆਂ, ਬੱਚੇ ਵੀ ਕਰ ਲੈਂਦੇ ਨੇ। ਅੱਛਾ, ਇਹ ਮੇਰੀਆਂ ਭੈਣਾਂ ਨਾਲ ਤੇ ਮੇਰੀ ਬੜੀ ਗੱਪਸ਼ਪ ਹੋਈ ਆ, ਬੜੀ ਡਿਟੇਲ 'ਚ ਇਹਨਾਂ ਦੀ ਐਜੂਕੇਸ਼ਨ ਬਾਰੇ ਸਾਰੀ। ਤੇ ਮੈਂ ਉੱਥੇ ਤੁਹਾਨੂੰ ਦੇਖਿਆ ਤੇ ਮੈਂ ਕਿਹਾ ਸ਼ਾਇਦ ਇਹ ਵੀ ਤੁਸੀਂ ਵੀ ਇਹਨਾਂ ਦੀ ਭੈਣ ਹੋ। ਮੈਂ ਇਹ ਸਮਝ ਕੇ ਤੁਹਾਨੂੰ ਮੈਂ ਕਿ ਨਾਲ ਬਿਠਾ ਲਿਆ, ਤੇ ਮੈਂ ਕਿਹਾ ਸ਼ਾਇਦ ਤੁਸੀਂ ਭੈਣਾਂ ਹੋ। ਅੱਛਾ, ਇਹ ਤੁਸੀਂ ਦੱਸੋ, ਤੁਹਾਡੀ ਅੰਮੀ ਜੀ ਬਿਲਕੁਲ ਤੁਹਾਡੀ ਸਿਸਟਰ ਲੱਗ ਰਹੇ ਨੇ, ਬਲਕਿ ਤੁਸੀਂ ਦੱਸੋ, ਬੜਾ ਚੁੱਪ ਬੈਠੇ ਹੋ। ਤੇ
ਤੁਹਾਡੀ ਮੰਮੀ ਜੀ ਜਿਹੜਾ ਨੇ ਤੁਹਾਡੀ ਸਿਸਟਰ ਲੱਗ ਰਹੇ ਨੇ, ਬੜੀ ਯੰਗ ਜਿਹੇ ਲੱਗ ਰਹੇ ਨੇ, ਇਹ ਮੈਨੂੰ ਹੀ ਇਸ ਤਰ੍ਹਾਂ ਜਿਹੜਾ ਕਨਫਿਊਜ਼ਨ ਹੋਇਆ ਜਾਂ ਹੋਰ ਲੋਕੀ ਵੀ ਹੋ ਜਾਂਦੇ ਆ? ਹੋਰਾਂ ਨੂੰ ਵੀ ਹੁੰਦਾ, ਸਾਰਿਆਂ ਨੂੰ ਹੁੰਦਾ। ਇਨਫੈਕਟ ਅਗਰ ਅਸੀਂ ਕੋਈ ਫੋਟੋ ਵਗੈਰਾ ਅਪਲੋਡ ਕਰਦੇ ਤਾਂ ਸਾਰੇ ਪੁੱਛਦੇ ਆ ਕਿ ਅੱਛਾ ਵੱਡੀ ਸਿਸਟਰ ਹੈ। ਅੱਛਾ। ਕਿਸੇ ਨੂੰ ਦਿਖਾਇਆ ਤਾਂ ਨਹੀਂ ਮੇਰੀ ਮੰਮਾ ਹੈ, ਕਹਿੰਦੇ ਬੜੇ ਯੰਗ ਹੈ, ਬੜੇ ਫਿੱਟ ਹੈ। ਕੀ ਸੀਕ੍ਰੇਟ ਜਿਹੜਾ ਤੁਹਾਨੂੰ ਕੀ ਲੱਗਦਾ ਇਹਨਾਂ ਦੀ ਫਿਟਨੈਸ ਦਾ? ਸੀਕ੍ਰੇਟ ਇਹ ਹੈ ਇਹਨਾਂ ਨੇ ਆਪਣੇ ਆਪ ਨੂੰ ਮੇਨਟੇਨ ਬਹੁਤ ਅੱਛੀ ਤਰ੍ਹਾਂ ਕੀਤਾ ਤੇ ਸਾਰਾ ਟਾਈਮ ਖੁਸ਼ ਰਹਿੰਦੇ ਆ ਸਾਡੇ ਨਾਲ। ਖੁਸ਼ੀ ਜੇ ਚਿਹਰੇ ਤੇ ਆਏਗੀ ਤਾਂ ਚਿਹਰਾ ਆਪਣੇ ਆਪ ਚਮਕਦਾ ਹੀ ਹੈ। ਫੈਮਿਲੀ ਚ ਮਾਸ਼ਾਅੱਲਾ ਬਹੁਤ ਪਿਆਰ ਹੈ। ਮੈਨੂੰ ਤੁਹਾਡੀ ਜ਼ੁਬਾਨ ਬੜੀ ਪਸੰਦ ਹੈ, ਬਹੁਤ ਪਸੰਦ ਹੈ। ਅੱਜ ਅਸੀਂ ਅਕਸਰ ਤੁਹਾਡੀ ਜ਼ੁਬਾਨ 'ਚ ਗੱਲਾਂ ਕਰਦੇ ਹਾਂ। ਇਹਦੇ ਨਾਲ ਵੀ ਗੱਲ ਕਰਦੀ ਹਾਂ ਅੱਛਾ, ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੇਰੀ ਜ਼ੁਬਾਨ 'ਚ ਕਰ ਰਹੇ ਹੋ? ਮੈਂ ਗੱਲ ਮਤਲਬ ਵਰਡਸ ਵਗੈਰਾ ਮੈਨੂੰ ਬਹੁਤ ਫੈਸੀਨੇਟਿੰਗ ਲੱਗਦੇ ਤੇ ਅੱਛਾ ਤੇ ਜਿਸ ਤਰ੍ਹਾਂ ਦੱਸ ਰਿਹਾ ਸੀ ਆਪਣਾ ਮੇਰੀ ਭੈਣ ਜੀ ਖੁਸ਼ ਕਿ ਰਹਿੰਦੇ। ਬੜੇ ਖੁਸ਼ ਰਹਿੰਦੇ ਆ ਜੀ। ਉਹ ਪਾਪਾ ਕੀ ਕਰਦੇ ਆ? ਪਾਪਾ ਟਰਾਂਸਪੋਰਟ ਬਿਜ਼ਨਸ ਨਹੀਂ, ਇਹਨਾਂ ਨੂੰ ਖੁਸ਼ ਕਰਨ ਲਈ ਪਾਪਾ ਇਹਨਾਂ ਨੂੰ ਕੀ ਖੁਸ਼- ਦੇਖਦੇ ਇਹਨਾਂ ਨੂੰ ਹੋ? ਬਹੁਤ ਸਾਰੀ ਸ਼ਾਪਿੰਗ ਕਰਾਉਂਦੇ ਆ। ਐਜ਼ ਅ ਬਿਜ਼ਨਸਮੈਨ ਕਾਫੀ ਜ਼ਿਆਦਾ ਮਸ਼ਰੂਫ ਰਹਿੰਦੇ ਆਪਣੇ ਕੰਮ ਵਿੱਚ, ਲੇਕਿਨ ਜਦੋਂ ਮੈਨੂੰ ਜ਼ਰੂਰਤ ਹੈ ਮੇਰੇ ਨਾਲ ਹਰ ਵਕਤ ਖੜੇ ਨੇ। ਅੱਛਾ, ਟਾਈਮ ਹੈ ਨਹੀਂ ਹੈ ਉਹਨਾਂ ਨੇ ਕੱਢ ਹਰ ਲੈਣਾ ਵਕਤ ਮੇਰੇ ਚੱਲਣਾ ਹੈ ਮੰਮਾ ਨਾਲ। ਤੇ ਜਾਣਾ ਹੈ। ਜੇ ਜ਼ਰੂਰੀ ਕੰਮ ਹੈ ਮੈਂ ਜਿੱਥੇ ਕਹਾਂਗੀ ਤੇ ਉਹਨਾਂ ਨੇ ਕਦੀ ਨਾ ਨਹੀਂ ਕੀਤੀ, ਮੈਨੂੰ ਕਿਸੇ ਕੰਮ ਤੋਂ ਰੋਕਿਆ ਨਹੀਂ ਕਦੀ ਵੀ। ਬਾਕੀ ਅਸੀਂ ਵੀ ਉਹਨਾਂ ਦੇ ਪੇਰੈਂਟਸ ਸੀ, ਜਿਸ ਤਰ੍ਹਾਂ ਉਹਨਾਂ ਨੇ ਰੱਖਿਆ ਸਾਨੂੰ ਅਸੀਂ ਵੀ ਉੱਦਾਂ ਅਸੀਂ ਵੀ ਐਡਜਸਟਮੈਂਟ ਤਾਂ ਕਰਨੀ ਹੀ ਪੈਂਦੀ ਹੈ ਦੋਨਾਂ ਨੂੰ। ਤਾਂ ਹੀ ਇਹ ਹੈ ਵੀ ਅੱਛਾ ਤੇ ਤੁਹਾਡੇ ਪੈਰੈਂਟਸ ਵੱਲ ਜਾਨੀ ਜਿਹੜੇ ਉਹਨਾਂ ਦੇ ਇਨ-ਲॉज ਨੇ ਉਧਰ ਲੈ ਜਾਂਦੇ ਆ ਤੁਹਾਨੂੰ? ਹਾਂਜੀ ਹਾਂਜੀ ਹਾਂਜੀ, ਕਦੀ ਉਹਨਾਂ ਨੂੰ ਮੰਮਾ ਨੇ ਇਕੱਲੇ ਨਹੀਂ ਜਾਣ ਦੇਣਾ, ਪਾਪਾ ਨੇ ਹਮੇਸ਼ਾ ਉਹਨਾਂ ਨੂੰ ਨਾਲ ਹੀ ਲੈ ਕੇ ਜਾਣਾ ਜੇ ਜਾਣਾ। ਨਾਜ਼ਰੀਨ ਦੇਖ ਰਹੇ ਹੋ ਇਹ ਜਿਹੜਾ ਫਿਟਨੈਸ ਹੈ ਇਹਨਾਂ ਦੀ, ਔਰ ਇੰਨੇ ਯੰਗ ਲੱਗ ਰਹੇ ਆ, ਔਰ ਇੰਨੇ ਫਰੈਸ਼ ਲੱਗ ਰਹੇ ਆ, ਔਰ ਇੰਨੇ ਹੈਪੀ। ਔਰ ਮੇਰੀਆਂ ਭੈਣਾਂ ਦੱਸ ਰਹੀਆਂ ਸੀ ਕਿ ਉਹਨਾਂ ਦੀ ਮੰਮੀ ਜੀ ਜਿਹੜੇ ਨੇ ਘਰ 'ਚ ਵੀ ਬੜੇ ਖੁਸ਼ ਰਹਿੰਦੇ ਨੇ। ਇਹ ਸਾਰਾ ਕ੍ਰੈਡਿਟ ਜਿਹੜਾ ਵਾ ਉਹ ਮੇਰੇ ਭਾਜੀ ਨੂੰ ਜਾਂਦਾ ਵਾ, ਇਹਨਾਂ ਦੇ ਹਸਬੈਂਡ ਨੂੰ ਜਾਂਦਾ ਵਾ। ਔਰ ਇੱਕ ਮੈਸੇਜ ਆ ਬਾਜੀ, ਮੇਰੇ ਖਿਆਲ 'ਚ ਤੁਸੀਂ ਮੈਸੇਜ ਇਹ ਦੇ ਦੇਵੋ ਤੇ ਅੱਛਾ ਰਹੇਗਾ ਕਿ ਅਗਰ ਸਾਰੇ ਹਸਬੈਂਡ ਇਸੇ ਤਰ੍ਹਾਂ ਆਪਣੀਆਂ ਬੇਗਮਾਤ ਦਾ, ਬੀਵੀਆਂ ਦਾ ਖਿਆਲ ਰੱਖਣ ਤੇ ਉਹ ਬੜੀਆਂ ਫਿਟ ਰਹਿਣਗੀਆਂ ਔਰ ਖੂਬਸੂਰਤ ਵੀ ਲੱਗਣਗੀਆਂ ਤੇ ਮੇਰੇ ਖਿਆਲ 'ਚ ਬੰਦੇ ਫਿਰ ਖਰਾਬ ਵੀ ਨਹੀਂ ਹੋਣਗੇ। ਖਰਾਬ ਹੋਣ ਨਾਲੋਂ ਬਿਹਤਰ ਹੈ ਕਿ ਆਪਣੀ ਬੇਗਮ ਦਾ ਖਿਆਲ ਰੱਖ ਲੈਣ। ਕੀ ਕਹੋਗੇ? ਬਿਲਕੁਲ ਸਹੀ ਕਿਹਾ ਤੁਸੀਂ ਜੋ ਕਿਹਾ ਤੁਸੀਂ, ਬਿਲਕੁਲ ਚਲੋ ਜੀ, ਇਹਨਾਂ ਨੇ ਮੇਰੇ ਤੇ ਛੱਡ ਦਿੱਤਾ ਵਾ। ਮੈਂ ਤੇ ਇਹੀ ਕਹਿ ਰਿਹਾ ਵਾਂ ਕਿ ਜਨਾਬ ਆਪਣੀਆਂ ਜਿਹੜੀਆਂ ਹੈ ਨੇ ਵਾਈਫਸ ਹੈ ਨੇ ਉਹਨਾਂ ਦਾ ਤੁਸੀਂ ਧਿਆਨ ਰੱਖੋ, ਉਹਨਾਂ ਦੀ ਕੇਅਰ ਕਰੋ। ਔਰ ਬਹੁਤ ਅੱਛਾ, ਮੈਂ ਤੁਹਾਡੇ ਕੋਲ ਪੁੱਛਣਾ ਚਾਹ ਰਿਹਾ ਸੀ, ਮੰਮੀ ਜੀ ਬਾਰੇ ਤੇ ਬੜੀ ਗੱਲਬਾਤ ਹੋ ਗਈ ਔਰ ਬੜੀ ਯੰਗ, ਬੜੀ ਖੂਬਸੂਰਤ ਮੰਮੀ, ਲੇਕਿਨ ਬੇਟੀ ਮੰਮੀ ਦੀ ਏਜ 43 ਹੈ ਔਰ ਬੇਟੀਆਂ ਦੀ ਏਜ 24 ਹੈ, ਠੀਕ? ਤੇ ਹੁਣੇ ਹੀ ਤੁਸੀਂ ਮੰਮੀ ਦੇ ਬਰਾਬਰ ਅੱਪੜ ਗਈਆਂ, ਬਰਾਬਰ ਲੱਗਣ ਲੱਗ ਪਈਆਂ। ਇਹਦੀ ਕੀ ਵਜ੍ਹਾ? ਯਾਨੀ ਤੁਹਾਨੂੰ ਘਰ 'ਚ ਕੇਅਰ ਨਹੀਂ ਮਿਲਦੀ ਜਾਂ ਫਿਰ ਬਹੁਤ ਪ੍ਰੈਸ਼ਰ ਆ ਜਾਂ ਤੁਸੀਂ ਆਪਣੀ ਕੇਅਰ ਨਹੀਂ ਕਰਦੇ? ਅਸੀਂ ਆਪਣੀ ਕੇਅਰ ਥੋੜੀ ਘੱਟ ਕਰਦੇ ਆ। ਅੱਛਾ, ਜਾਂ ਫਿਰ ਤੁਸੀਂ ਆਪਣੀ ਏਜ ਦੇ ਮੁਤਾਬਿਕ ਠੀਕ ਹੋ? ਮੰਮੀ ਜੀ ਜ਼ਰਾ ਮੰਮਾ ਥੋੜੇ ਜ਼ਿਆਦਾ ਯੰਗ ਨੇ। ਇਨਫੈਕਟ ਪਾਪਾ ਵੀ ਬਹੁਤ ਯੰਗ ਨੇ। ਜਦੋਂ ਅਸੀਂ ਆਪਣੇ ਫਰੈਂਡਸ ਨੂੰ ਕੋਈ ਵੀ ਫੋਟੋ ਦਿਖਾਉਂਦੇ ਆ ਤੇ ਲੱਗਦਾ ਹੀ ਨਹੀਂ, ਕਹਿੰਦੇ ਕਿ ਇਹ ਕੌਣ ਨੇ। ਮੈਂ ਕਿਹਾ ਮੇਰੇ ਪੇਰੈਂਟਸ ਨੇ। ਕਹਿੰਦੇ ਲੱਗਦੇ ਤਾਂ ਨਹੀਂ ਹੈ ਤੁਹਾਡੇ ਪੇਰੈਂਟਸ। ਮੇਰੇ ਸਾਰੇ ਫਰੈਂਡਸ ਕਹਿੰਦੇ ਆ। ਅੱਛਾ, ਸਾਹਿਬ ਦੇ ਸਾਰੇ ਫਰੈਂਡਸ ਕਹਿੰਦੇ ਆ। ਮਤਲਬ ਇਹਨਾਂ ਨੇ ਮੇਰੇ ਤਾਇਆ ਜੀ ਦੀ ਬੇਟੀ ਬਣਾਤਾ ਸੀ। ਹਾਂ। ਤਾਇਆ ਜੀ ਦੀ ਬੇਟੀ, ਮੈਂ ਕਿ ਨਹੀਂ ਮੇਰੇ ਮੰਮਾ ਹੈ। ਠੀਕ ਹੈ। ਵੈਸੇ ਤੁਸੀਂ ਕਿਸੇ ਨੂੰ ਥੋੜਾ ਜਿਹਾ ਕੋਈ ਡਿਸੀਵ ਕਰਨਾ ਹੋਏ ਤਾਂ ਬੜੀ ਈਜ਼ੀਲੀ ਕਰ ਸਕਦੇ। ਕਦੀ ਇੰਜ ਵੀ ਹੋ ਸਕਦਾ ਹੈ ਕਿ ਤੁਸੀਂ ਮਤਲਬ ਤੁਸੀਂ ਅਗਰ ਸਕੂਲ ਨਹੀਂ ਜਾਣਾ ਚਾਹ ਰਹੇ ਤਾਂ ਆਪਣੀ ਮਮਾ ਨੂੰ ਭੇਜ ਦਿੱਤਾ ਆਪਣੀ ਜਗ੍ਹਾ ਤੇ। ਵਿਊਅਰਸ, ਇਹ 3 ਬੀਬੀਆਂ, 3 ਮੇਰੀਆਂ ਭੈਣਾਂ ਤੇ ਦੋ ਭੈਣਾਂ ਤੇ ਇੱਕ ਮੇਰੀ ਆਂਟੀ ਜੀ ਬੈਠੇ ਸੀ ਔਰ ਇਹਨਾਂ ਨਾਲ ਗੱਲਬਾਤ ਕਰ ਰਿਹਾ ਸਾਂ। ਬੜੀ ਅੱਛੀ ਗੱਲਬਾਤ ਹੋਈ। ਪਹਿਲਾਂ ਤਾਂ ਮੈਂ ਹੈਰਾਨ ਹੋ ਗਿਆ ਔਰ ਮੈਨੂੰ ਯਕੀਨ ਹੈ ਕਿ ਤੁਸੀਂ ਵੀ ਦੇਖ ਕੇ ਸਾਰੇ ਲੋਕਾਂ ਤਰ੍ਹਾਂ ਹੈਰਾਨ ਹੋਏ ਹੋਵੋਗੇ। ਔਰ ਮੈਂ ਨਾ ਦੱਸਦਾ ਤੇ ਤੁਹਾਨੂੰ ਵੀ ਨਹੀਂ ਸੀ ਪਤਾ ਚੱਲਣਾ, ਬਲਕਿ ਖੁਦ ਨਾ ਦੱਸਦੇ ਤੇ ਸਾਨੂੰ ਕਿਸੇ ਨੂੰ ਨਹੀਂ ਸੀ ਪਤਾ ਚੱਲਣਾ ਕਿ ਇਹਨਾਂ ਦਾ ਆਪਸ 'ਚ ਰਿਲੇਸ਼ਨ ਕੀ ਆ। ਉਮੀਦ ਕਰਨਾ ਤੁਸੀਂ ਪਸੰਦ ਕੀਤਾ ਹੋਵੇਗਾ। ਇਜਾਜ਼ਤ ਦਿਓ, ਰੱਬ ਰਾਖਾ।